फिर आए साल मैं मैडल लैके आउना। फिर उस तो बाद मेरे 8 ਤੋਂ 10 मैडल लगातार नैशनल चों है। तो 2013 ਚ मैं इंटरनैशनली सिलेक्शन हुई सी मलेशिया ओपन एशिया गेमां होईਆਂ ਸੀ। ਤੁਹਾਡੇ ਮੈਡਲਸ ਨੇ, ਤੁਹਾਡੇ ਜਿਹੜੇ ਅਚੀਵਮੈਂਟਸ ਨੇ, ਉਹਨਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਵਿੱਤੀ ਸਹਾਇਤਾ ਹਜੇ ਤੱਕ ਸਰਕਾਰ ਨੇ ਮੈਨੂੰ ਕੋਈ ਹੈਲਪ ਨਹੀਂ ਕਰੀ। ਬਾਕੀ ਜਦੋਂ ਵੀ ਕਿਸੇ ਨਾਲ ਮਿਲਦੇ ਆ ਉਹ ਇਹੀ ਕਹਿੰਦਾ ਵੀ ਤੈਨੂੰ ਨੌਕਰੀ ਦਾ ਹੱਕ ਬਣਦਾ ਹੈ, ਪਰ ਹੈ ਫੋਕੇ ਲਾਰੇ। ਹੁਣ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਹੁਣ ਕਦੇ ਮੌਕਾ ਨਹੀਂ ਮਿਲਿਆ ਜੀ। ਇੱਕ ਵਾਰ ਅਸੀਂ ਗਏ ਸੀਗੇ ਇਹਨਾਂ ਦੀ ਕੋਠੀ ਦੇ ਅੱਗੇ ਧਰਨਾ ਲਾਇਆ ਸੀ, ਸਾਰੇ ਹੈਂਡੀਕੈਪਟ ਪਲੇਅਰ ਗਏ ਸੀ ਉੱਥੇ। ਉਹਨਾਂ ਨੇ ਸਾਨੂੰ 3 ਦਿਨ ਉੱਥੇ ਅਸੀਂ ਲਗਾਤਾਰ ਧਰਨਾ ਲਾਇਆ ਸੀਗਾ। ਇੱਕ ਦਿਨ ਤਾਂ ਉੱਥੇ, ਬਾਕੀ ਉਹਨਾਂ ਨੇ ਬਾਹਰ ਸਾਨੂੰ ਭੇਜਤਾ ਸੀ ਪੁਲਿਸ ਦੀ ਸਿਕਿਉਰਿਟੀ। ਹੁਣ ਇਹਦੇ ਨਾਲ ਜਿਹੜੇ ਹਰਿਆਣੇ ਦੇ ਮੁੰਡੇ ਗੇਮ ਕਰਦੇ ਆ ਜੀ, ਮੰਨ ਕੇ ਚਲੋ ਸਿਲਵਰ ਮੈਡਲ ਲੈ ਕੇ ਆਉਂਦੇ ਆ। ਸਿਲਵਰ ਮੈਡਲ ਵਾਲੇ ਨੂੰ 3 ਲੱਖ ਰੁਪਈਆ ਜੀ, ਗੋਲਡ ਮੈਡਲ ਵਾਲੇ ਨੂੰ 4 ਲੱਖ ਰੁਪਈਆ, ਪਲੱਸ ਉਹਨਾਂ ਨੂੰ ਜੋਬ ਦਿੱਤੀ ਜਾਂਦੀ ਹੈ ਜੀ। ਅਤੇ ਜਿਹੜੇ ਸਾਡੇ ਪਲੇਅਰ ਹੈ ਕੁਛ ਵੀ ਨਹੀਂ ਦਿੱਤਾ ਜਾਂਦਾ ਜੀ ਇਹਨਾਂ ਨੂੰ। ਪਿਛਲੇ ਵਾਰੀ ਇਹ ਸਿਲਵਰ ਮੈਡਲ ਲੈ ਕੇ ਆਏ ਸੀਗੇ ਜਦੋਂ, ਇਹਨਾਂ ਨੂੰ 10,000 ਰੁਪਈਆ ਦਿੱਤਾ ਗਿਆ ਜੀ, ਉਹ ਵੀ ਸਾਲ ਬਾਅਦ ਉਸ ਤੋਂ। ਲੋਕ ਅਕਸਰ ਮੌਕਿਆਂ ਦੀ ਘਾਟ ਕਰਕੇ ਨਹੀਂ, ਦ੍ਰਿੜ ਇਰਾਦਿਆਂ ਦੀ ਕਮੀ ਕਰਕੇ ਅਸਫਲ ਰਹਿੰਦੇ ਨੇ। ਹਰ ਇੱਕ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨਹੀਂ ਮਿਲਦੀ, ਪਰ ਦ੍ਰਿੜ ਇਰਾਦੇ ਉਸ ਨੂੰ ਉਸ ਮੰਜ਼ਿਲ ਤੱਕ ਵੀ ਲੈ ਜਾਂਦੇ ਨੇ ਜਿਸ ਮੰਜ਼ਿਲ ਦਾ ਸਿਰਫ ਉਹ ਸੁਪਨਾ ਹੀ ਦੇਖ ਸਕਦੇ ਨੇ। ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੰਗਾ ਬਲੂ ਦਾ ਹੈ। ਗੰਗਾ ਬਲੂ ਨਾਲ ਸੰਬੰਧਿਤ ਹੈ, ਜਿਸ ਦਾ ਨਾਮ ਹੈ ਜਤਿੰਦਰ ਸਿੰਘ ਬਰਾੜ। ਭਾਵੇਂ ਕਿ ਉਹ ਆਪਣੀਆਂ ਦੋਨਾਂ ਲੱਤਾਂ ਤੋਂ ਚੱਲ ਨਹੀਂ ਸਕਦਾ, ਪਰ ਉਸ ਦੇ ਹੌਸਲੇ ਤੇ ਇਰਾਦੇ ਇੰਨੇ ਕੁ ਦ੍ਰਿੜ ਨੇ ਕਿ ਹਰ ਇੱਕ ਮੰਜ਼ਿਲ ਨੂੰ ਸਰ ਕਰਨ ਦਾ ਜਜ਼ਬਾ ਇਹ ਨੌਜਵਾਨ ਰੱਖਦਾ ਹੈ। ਤੇ ਇਸੇ ਤਰ੍ਹਾਂ ਹੀ ਇਸ ਦ੍ਰਿੜ ਇਰਾਦੇ ਨਾਲ ਇਸ ਨੌਜਵਾਨ ਨੇ ਆਪਣੀ ਡਿਸੇਬਿਲਿਟੀ ਨੂੰ ਆਪਣੇ ਇਰਾਦਿਆਂ ਦੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤਾ। ਤੇ ਇਸ ਨੇ ਆਪਣੇ ਉਹਨਾਂ ਬੁਲੰਦ ਇਰਾਦਿਆਂ ਕਰਕੇ ਹੀ ਪਾਵਰ ਲਿਫਟਿੰਗ ਦੇ ਵਿੱਚ ਬਹੁਤ ਸਾਰੇ ਮੈਡਲ ਜਿੱਤੇ, ਜਿਸ ਨਾਲ ਉਹਨੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਤੇ ਹੁਣੇ ਹੀ ਉਸ ਵੱਲੋਂ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨ ਵਿੱਚ ਸਿਲਵਰ ਮੈਡਲ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਦੇ ਨਾਲ ਪੂਰੇ ਭਾਰਤ ਵਿੱਚ ਨਾਮ ਰੋਸ਼ਨ ਕਰ ਦਿੱਤਾ। ਆਓ ਕਰਦੇ ਹਾਂ ਉਸ ਦੇ ਦ੍ਰਿੜ ਇਰਾਦਿਆਂ ਬਾਰੇ ਕੁਝ ਗੱਲਾਂ ਬਾਤਾਂ। ਬੇਹਿੰਮਤੇ ਹੁੰਦੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਬਾਬਾ ਨਾਜ਼ਮੀ ਦੀਆਂ ਇਹਨਾਂ ਲਾਈਨਾਂ ਨਾਲ ਅਸੀਂ ਸ਼ੁਰੂਆਤ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਇਹਨਾਂ ਲਾਈਨਾਂ ਨੂੰ ਬੋਲਣ ਦਾ ਇੱਕ ਮਕਸਦ, ਇੱਕ ਟੀਚਾ ਸੀ ਕਿ ਅੱਜ ਅਸੀਂ ਨਿੱਤ ਰੂਟੀਨ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਨਹੀਂ ਪਾਉਂਦੇ, ਆਪਣੀ ਜ਼ਿੰਦਗੀ ਦੇ ਵਿੱਚ ਜੋ ਸੁਪਨੇ ਉਹਨਾਂ ਵੱਲੋਂ ਦੇਖੇ ਹੁੰਦੇ ਆ ਉਹਨਾਂ ਨੂੰ ਸਰ ਨਹੀਂ ਕਰ ਪਾਉਂਦੇ, ਤਾਂ ਕਿਤੇ ਨਾ ਕਿਤੇ ਉਹ ਉਲਾਂਭੇ ਉਸ ਪਰਮਾਤਮਾ ਨੂੰ ਜਾਂ ਉਹਨਾਂ ਲੋਕਾਂ ਨੂੰ ਦਿੰਦੇ ਆ ਜਿਨ੍ਹਾਂ ਕਰਕੇ ਉਹ ਜ਼ਿੰਦਗੀ ਦੇ ਵਿੱਚ ਅੱਗੇ ਵਧ ਨਹੀਂ ਸਕੇ। ਪਰ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਆ ਕਿ ਜਿਨ੍ਹਾਂ ਨੂੰ ਪਰਮਾਤਮਾ ਵੱਲੋਂ ਕਿਤੇ ਨਾ ਕਿਤੇ ਕੋਈ ਘਾਟ ਦਿੱਤੀ ਗਈ ਹੁੰਦੀ ਆ, ਉਹਨਾਂ ਨੂੰ ਸਰੀਰਕ ਤੌਰ 'ਤੇ ਕੋਈ ਘਾਟ ਦਿੱਤੀ ਗਈ ਹੁੰਦੀ ਆ, ਪਰ ਉਹਨਾਂ ਦੇ ਜਿਹੜੇ ਹੌਸਲੇ ਹੁੰਦੇ ਆ ਉਹ ਹੌਸਲੇ ਉਹਨਾਂ ਨੂੰ ਉਸ ਉਚਾਈ ਤੱਕ ਲੈ ਜਾਂਦੇ ਆ ਜਿੱਥੇ ਕਿ ਉਹ ਦੁਨੀਆ ਨੂੰ ਸਰ ਕਰਨ ਦੀ ਹਿੰਮਤ ਰੱਖਦੇ ਆ। ਅੱਜ ਇਸੇ ਤਰ੍ਹਾਂ ਦੇ ਇੱਕ ਨੌਜਵਾਨ ਅਸੀਂ ਤੁਹਾਡੇ ਰੂਬਰੂ ਕਰਨ ਲੱਗੇ ਹਾਂ, ਜਿਸ ਨੂੰ ਚਾਹੇ ਪਰਮਾਤਮਾ ਨੇ ਜੋ ਇੱਕ ਘਾਟ ਬਖਸ਼ੀ ਹੈ, ਪਰ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਹੌਸਲੇ ਰੱਖੇ ਹੈ, ਉਹਨਾਂ ਹੌਸਲਿਆਂ ਦੇ ਬਲਬੁੱਤੇ ਦੇ ਉੱਪਰ ਉਸ ਵੱਲੋਂ ਜਿਹੜਾ ਕੋਈ ਘਾਟ ਨਹੀਂ ਰਹਿਣ ਦਿੱਤੀ ਗਈ, ਮਿਹਨਤ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਗਈ। ਅਤੇ ਇਸੇ ਮਿਹਨਤ ਦੇ ਸਦਕਾ ਅੱਜ ਉਹ ਨੈਸ਼ਨਲ ਪੱਧਰ ਤੋਂ ਸਿਲਵਰ ਮੈਡਲ ਲੈ ਕੇ ਸਾਡੇ ਨਾਲ ਮੌਜੂਦ ਨੇ। ਸੋ ਮੈਂ ਸਵਾਗਤ ਕਰਦਾ ਜਤਿੰਦਰ ਸਿੰਘ ਜੀ ਦਾ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਆਸਟ੍ਰੇਲੀਆ। ਥੈਂਕ ਯੂ। ਜਤਿੰਦਰ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਆਪਣੇ ਬਾਰੇ ਥੋੜੀ ਜਾਣਕਾਰੀ ਦਿਓ। ਕਿਹੜਾ ਪਿੰਡ ਹੈ, ਕਿੱਥੋਂ ਬਿਲੋਂਗ ਕਰਦੇ ਹੋ? ਮੇਰਾ ਪਿੰਡ ਗੰਗਾ ਅਵਲੂਕੀ ਹੈ ਜੀ, ਅਤੇ ਮੈਂ +2 ਤੱਕ ਗੰਗਾ ਅਵਲੂਕੀ ਪੜ੍ਹਿਆ। ਉਸ ਤੋਂ ਬਾਅਦ ਰਜਿੰਦਰਾ ਕਾਲਜ 'ਚ। ਅਤੇ ਮੇਰੀ ਪ੍ਰੈਕਟਿਸ ਮੈਂ ਪਿੰਡ ਤੋਂ ਸ਼ੁਰੂ ਕਰ ਲਈ ਸੀ। ਬਾਅਦ 'ਚ ਜਦੋਂ ਇੱਥੇ ਪੜ੍ਹਨ ਲੱਗ ਗਏ ਬਠਿੰਡੇ, ਉਸ ਤੋਂ ਬਾਅਦ ਨਾ ਆਪਣੇ ਗੋਨਿਆਣੇ ਮੰਡੀ ਤੋਂ ਕੁਲਦੀਪ ਕੁਮਾਰ ਸ਼ਰਮਾ ਜੀ, ਉਹਨਾਂ ਨਾਲ ਮੁਲਾਕਾਤ ਹੋਈ। ਉਹਨਾਂ ਨੇ ਮੈਨੂੰ ਪਹਿਲਾਂ ਬੋਡੀ ਬਿਲਡਿੰਗ ਦੀ ਗੇਮ 'ਚ ਪਾਇਆ। ਉਹ ਮੇਰੇ
2-4 ਸਾਲ ਕਰੀ ਫਿੱਟ ਨਹੀਂ ਬੈਠੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ, ਉਹਨਾਂ ਨੇ ਦੱਸਿਆ ਵੀ ਪਾਵਰ ਲਿਫਟਿੰਗ ਦੀ ਗੇਮ ਹੈਗੀ ਹੈ ਹੈਂਡੀਕੈਪਟਾਂ ਵਾਸਤੇ। ਫਿਰ ਉਸ ਤੋਂ ਬਾਅਦ ਜਦੋਂ ਪਾਵਰ ਲਿਫਟਿੰਗ ਦੀ ਗੇਮ ਕਰਨ ਲੱਗੇ, ਉਹਨਾਂ ਨੇ ਸ਼ੁਰੂ ਕਰਾਈ ਅਤੇ ਆਪਣੇ ਇੱਥੇ ਹੈਗੇ ਕਮਰ ਭੀਮ ਦੀ ਜਿੰਮ ਬਠਿੰਡੇ, ਉਹਨਾਂ ਨੇ ਸਾਨੂੰ ਭੇਜਿਆ ਫਗਵਾੜੇ। ਮੈਂ ਇੱਥੇ ਤੁਹਾਨੂੰ ਰੋਕਣਾ ਚਾਹੁੰਦਾ ਕਿ ਜਦੋਂ ਅਸੀਂ ਕੋਈ ਵੀ ਸ਼ੁਰੂਆਤੀ ਦੌਰ ਹੁੰਦਾ, ਜਦੋਂ ਅਸੀਂ ਕਿਸੇ ਵੀ ਗੇਮ ਦੀ ਸ਼ੁਰੂਆਤ ਕਰਦੇ ਹਾਂ, ਤੁਹਾਨੂੰ ਕਿਤੇ ਇਹ ਨਹੀਂ ਮਹਿਸੂਸ ਹੋਇਆ ਵੀ ਯਾਰ ਵੀ ਮੈਂ ਕਿੱਦਾਂ ਕਰੂੰਗਾ? ਕਿਉਂਕਿ ਜੋ ਪਰਮਾਤਮਾ ਕਨੀਓ ਜੋ ਮੈਂ ਇਹਨਾਂ ਚੀਜ਼ਾਂ ਨੂੰ ਉਹ ਨਹੀਂ ਮੰਨਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਅੜਿੱਕਾ ਬਣਦੀਆਂ। ਜਿਨ੍ਹਾਂ ਦੇ ਹੌਸਲੇ ਬੁਲੰਦ ਆ ਉਹ ਜ਼ਿੰਦਗੀ ਦੀ ਹਰ ਇੱਕ ਲੜਾਈ ਨੂੰ, ਹਰ ਇੱਕ ਜਿਹੜੀ ਚੀਜ਼ ਨੂੰ ਸਰ ਕਰ ਸਕਦੇ ਆ। ਪਰ ਕਿਤੇ ਨਾ ਕਿਤੇ ਜੋ ਸਾਡਾ ਸਮਾਜਿਕ ਢਾਂਚਾ, ਸਮਾਜ ਦੇ ਵਿੱਚ ਜਿੱਦਾਂ ਦੀਆਂ ਗੱਲਾਂ ਚੱਲਦੀਆਂ, ਉਸ ਹਿਸਾਬ ਨਾਲ ਕਦੇ ਇਹ ਚੀਜ਼ ਨਾਲ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਜਾਂ ਤੁਹਾਨੂੰ ਕਿਤੇ ਮਨ ਡੋਲ ਗਿਆ ਹੋਵੇ ਜਾਂ ਤੁਹਾਡੇ ਹੌਸਲੇ ਆ ਉਹ ਇਸ ਚੀਜ਼ ਕਰਕੇ ਕਿਤੇ ਡਿੱਗ ਪਏ ਹੋਣ? ਪਹਿਲਾਂ ਸ਼ੁਰੂਆਤ 'ਚ ਤਾਂ ਬਹੁਤ ਮਹਿਸੂਸ ਹੁੰਦਾ ਸੀਗਾ ਜੀ, ਜਦੋਂ ਨਾਲ ਜਰਨਲ ਵਾਲੇ ਮੁੰਡੇ ਪ੍ਰੈਕਟਿਸ ਲਾ ਰਹੇ ਹੁੰਦੇ ਸੀ ਅਤੇ ਥੋੜ੍ਹੀ ਜਿਹੀ ਮਾਯੂਸੀ ਹੁੰਦੀ ਸੀ ਵੀ ਆਪਾਂ ਜੇ ਨਾਲ ਲਵਾਂਗੇ ਥੋੜ੍ਹਾ ਜਿਹਾ ਮਜ਼ਾਕ ਉਡਾਉਣਗੇ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬਹੁਤ ਸਾਥ ਦਿੱਤਾ, ਜਦੋਂ ਮੈਂ ਸ਼ੁਰੂਆਤ 'ਚ ਜਦੋਂ ਵੇਟ ਚੱਕਣ ਲੱਗਿਆ, ਉਹ ਸਾਰੇ ਮੁੰਡਿਆਂ ਨੇ ਨਾਲ ਦਿਆਂ ਨੇ ਵਧੀਆ ਸਾਥ ਦਿੱਤਾ, ਮੇਰੀ ਹੈਲਪ ਕਰਦੇ ਰਹੇ। ਫਿਰ ਉਦੋਂ ਬਾਅਦ ਹੌਸਲਾ ਹੋ ਗਿਆ ਵੀ ਉਹਨਾਂ ਨੇ ਕੋਈ ਇਹੋ ਜਿਹੀ ਵਧੀਆ ਪੜ੍ਹੇ ਲਿਖੇ ਮੁੰਡੇ ਸੀ ਸਾਰੇ ਨਾਲ ਦੇ। ਫਿਰ ਮੈਂ ਜਿੰਮ 'ਚ ਜਦੋਂ ਆਉਣ ਲੱਗਿਆ, ਉਹਨਾਂ ਨੇ ਵਧੀਆ ਹੈਲਪ ਕਰਕੇ ਪ੍ਰੈਕਟਿਸ ਲਵਾਉਣੀ। ਕੁਲਦੀਪ ਕੁਮਾਰ ਸ਼ਰਮਾ ਜੀ ਨੇ ਆਪ ਪ੍ਰੈਕਟਿਸ ਲਵਾਉਣੀ ਮੈਨੂੰ। ਉਸ ਤੋਂ ਬਾਅਦ ਆਪਣੇ ਪਰਵਿੰਦਰ ਭਾਜੀ ਕਲੱਬ ਦੇ ਪ੍ਰਧਾਨ, ਉਹਨਾਂ ਨੇ ਵਧੀਆ ਆਪਣੀ ਹੈਲਪ ਕਰੀ। ਫਿਰ ਅਸੀਂ ਜਦੋਂ ਇਸ ਤੋਂ ਬਾਅਦ ਆਪਦੀ ਜਿੰਮ 'ਚ ਪ੍ਰੈਕਟਿਸ ਲਾ ਕੇ ਬਾਅਦ ਜਦੋਂ ਨੈਸ਼ਨਲ ਖੇਡਣ ਗਏ, ਉੱਥੇ ਆਪਣੀ ਸਪੋਰਟ ਰਜਿੰਦਰ ਸਿੰਘ ਰੇਲੂ, ਅਰਜਨਾਵਾੜੀ, ਉਹਨਾਂ ਨੇ ਅਤੇ ਪਰਵਿੰਦਰ ਭਾਜੀ ਗੁਹਾਵਰ ਪਿੰਡ, ਉਹਨਾਂ ਦੀ ਅਕੈਡਮੀ ਉੱਥੇ ਹੈਂਡੀਕੈਪਟਾਂ ਵਾਸਤੇ ਸਪੈਸ਼ਲ ਬਣਾਈ ਹੈ। ਉਹ ਬਹੁਤ ਹੈਲਪ ਕਰਦੇ ਆ ਹੈਂਡੀਕੈਪਟਾਂ ਦੀ, ਉਹ ਗੇਮ 'ਚ ਵੀ ਅੱਗੇ ਲੈ ਕੇ ਜਾਂਦੇ ਹੈ, ਸਾਰੇ ਪਲੇਅਰਾਂ ਨੂੰ ਵਧੀਆ ਸਪੋਰਟ ਕਰਦੇ ਆ ਜਿੰਨੀ ਉਹਨਾਂ ਤੋਂ ਹੁੰਦੀ ਹੈ। ਆਪਣੇ ਪੱਧਰ 'ਤੇ ਹੀ ਕਰਦੇ ਆ, ਉਹਨਾਂ ਨੂੰ ਕੋਈ ਸਪੋਰਟ ਸਰਕਾਰੀ ਨਹੀਂ। ਅਤੇ ਸਾਨੂੰ ਉਹਨਾਂ ਨੇ ਫਿਰ ਪਹਿਲੀ ਵਾਰ ਨੈਸ਼ਨਲ ਸੀਗੀ 1 ਹਫ਼ਤੇ ਦੇ ਅੰਦਰ ਅੰਦਰ ਹੀ ਮੇਰਾ ਉੱਥੇ ਟਰਾਇਲ